ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸਿਸਟਮ ਤੋਂ। ਜਿਹੜੀਆਂ ਸਾਡੀਆਂ ਫੋਰਸਿਸ ਨੇ ਉਹ ਇਸ ਕਰਕੇ ਬਣਾਈਆਂ ਸਨ ਕਿ ਇਹ ਲੋਕਾਂ ਨੂੰ ਨਿਆਂ ਦੇਣਗੀਆਂ, ਲੋਕਾਂ ਨੂੰ ਕ੍ਰਿਮੀਨਲ ਲੋਕਾਂ ਤੋਂ ਬਚਾਉਣਗੀਆਂ, ਜ਼ੁਲਮ ਤੋਂ ਬਚਾਉਣਗੀਆਂ। ਪਰ ਉਲਟ ਰਿਹਾ ਪੰਜਾਬ ਦੇ ਹਾਲਾਤਾਂ ਨੂੰ, ਤੇ ਪੰਜਾਬ ਦੇ ਵਿੱਚੋਂ ਆ ਰਹੀਆਂ ਜੇ ਸੁਰਖੀਆਂ ਨੂੰ ਗਹੁ ਦੇ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਕਿ ਬੰਦੂਕਾਂ ਵਾਲੇ ਤਾਂ ਫੜੇ ਨਹੀਂ ਜਾਂਦੇ, ਝੰਡਿਆਂ ਵਾਲੇ ਤੇ ਡਾਂਗਾਂ ਭਰਾਈਆਂ ਜਾ ਰਹੀਆਂ ਨੇ ਜੀ। ਰਵੀਨ ਜੀ, ਲੰਘੇ ਜੀ। ਕੱਲ ਹੂੰ ਹੂੰ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਨੂੰ ਹੂੰ ਵਿਆਹ ਦੇ ਵਿੱਚ ਫਿਰ ਗੋਲੀ ਮਾਰ ਦਿੱਤੀ ਗਈ। ਉਹਦਾ ਜੀ। ਭਰਾ ਵੀ ਜ਼ਖਮੀ ਹੈ ਤੇ ਉਹਦੀ ਮੌਤ ਹੋ ਗਈ ਹੈ, ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀਗਾ ਵਿਅਕਤੀ। ਪਿਛਲੇ ਦਿਨ ਵੀ ਆਪਾਂ ਦੇਖਿਆ ਕਿ ਇੱਕ ਵਿਆਹ ਦੀ MLA ਵੀ ਤੁਰਿਆ ਫਿਰ ਰਿਹਾ ਤੇ ਸਾਰਾ ਕੁਛ, ਉੱਥੇ ਵੀ ਇਸੇ ਤਰ੍ਹਾਂ ਨੇੜੇ ਸਿਰ ਚ ਆ ਕੇ ਗੋਲੀ ਮਾਰੀ ਗਈ। ਉਹ ਤੋਂ ਪਹਿਲਾਂ ਕੁੜੀਆਂ ਦਾ ਕਤਲ ਹੈ ਨਾ, ਜਾਂ ਰਾਣਾ ਬਲਾਚੌਰੀ ਵਾਲਾ ਮਾਮਲਾ, ਉਹ ਮੇਲਿਆਂ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਂ ਸਿੱਧੂ ਮੂਸੇਵਾਲੇ ਨੂੰ ਜਿਵੇਂ ਘੇਰ ਕੇ, ਤੇ ਇਹ ਤੋਂ ਇਲਾਵਾ ਕਿੰਨੀਆਂ ਹੀ ਵਾਰਦਾਤਾਂ, ਚਾਹੇ ਉਹ ਕਾਰੋਬਾਰੀ ਹੋਣ, ਵਪਾਰੀ ਹੋਣ, ਚਾਹੇ ਕੋਈ ਸੰਘ ਨਾਲ ਸੰਬੰਧਿਤ ਹੈ ਤੇ ਚਾਹੇ ਕੋਈ RSS ਨਾਲ ਸੰਬੰਧਿਤ ਹੈ, ਚਾਹੇ ਕੋਈ ਕਾਂਗਰਸ ਨਾਲ ਸੰਬੰਧਿਤ ਹੈ, ਚਾਹੇ ਆਪ ਦੇ ਲੀਡਰ ਨੇ, ਹੈ ਨਾ, ਲੈ ਦੇ ਕੇ ਜਿਸ ਤਰ੍ਹਾਂ ਦਾ ਵਰਤਾਰਾ ਪੰਜਾਬ ਚ ਵਾਪਰ ਰਿਹਾ। ਹੁਣ ਪੁਲਿਸ ਫੋਰਸ ਨੂੰ ਨਜ਼ਰਸਾਨੀ ਇੱਧਰ ਕਰਨ ਦੀ ਲੋੜ ਹੈ ਕਿ ਕਿਸਾਨਾਂ ਦੇ ਰਾਹ ਢੱਕਣ ਦੀ ਲੋੜ ਹੈ। ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ? ਜੀ ਸਹੀ ਹੈ। ਕਿਸਾਨ ਜਥੇਬੰਦੀਆਂ ਨੇ ਬਠਿੰਡੇ DC ਦਫ਼ਤਰ ਦੇ ਬਾਹਰ ਧਰਨਾ ਲਾਉਣਾ ਸੀ ਕਿ ਸਾਡੇ ਵੀ ਜਿਹੜੇ ਆਗੂ ਚੱਕੇ ਹੋਏ ਨੇ ਉਹਨਾਂ ਨੂੰ ਰਿਹਾ ਕਰੋ। ਉਹਦੇ ਲਈ ਕਿੰਨੀ ਵਾਰ ਸਮਝੌਤੇ ਹੋ ਲਏ, ਕਿੰਨੀ ਵਾਰ ਹੋ ਲਿਆ, ਪਰ ਸਰਕਾਰ ਸਮਝੌਤਿਆਂ ਤੋਂ ਭਗੌੜਾ ਹੋ ਜਾਂਦੀ ਆ। ਤੇ ਕਿਸਾਨਾਂ ਨੇ ਕੱਲ ਉਧਰ ਨੂੰ ਬਹੀਰਾਂ ਕੱਤ ਕੇ ਜਾਣਾ ਸੀਗਾ, ਜਿਹੜੀਆਂ ਖਾਸ ਕਰ ਅਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਇਹ ਸੱਦਾ ਸੀਗਾ। ਹੁਣ ਮੈਨੂੰ ਤੁਸੀਂ ਦੱਸੋ ਕਿ ਜੇ ਕਿਸਾਨ ਆਗੂ ਜਾਂ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਨਾਲ ਸੰਬੰਧਿਤ ਉਹਨਾਂ ਦੇ ਮੈਂਬਰ ਜੇ ਟੈਂਪੂ 'ਚ ਬੈਠ ਕੇ, ਟਰੈਲੀ 'ਚ ਬੈਠ ਕੇ, ਗੱਡੀ 'ਚ ਬੈਠ ਕੇ, ਸਕੂਟਰ ਮੋਟਰਸਾਈਕਲ ਤੇ ਉਸ ਧਰਨੇ ਵਾਲੀ ਥਾਂ ਤੇ ਜਾਂਦੇ ਨੇ ਤਾਂ ਇਕੱਠ ਕਿੱਥੇ ਹੋਊਗਾ ਜੀ? ਇੱਕ ਥਾਂ ਤੇ ਹੋ ਜਾਊਗਾ। ਸਹੀ ਹੈ, ਬਿਲਕੁਲ। ਇੱਕ ਥਾਂ ਧਰਨਾ ਲੱਗ ਜਾਊਗਾ। DC ਦਫ਼ਤਰ ਦਾ ਮਤਲਬ ਹੁੰਦਾ ਕਿ ਸੜਕ ਤਾਂ ਰੋਕਣੀ ਨਹੀਂ ਉਹਨਾਂ ਨੇ। ਉਹਨਾਂ ਨੇ ਸਾਈਡ ਤੇ ਟੈਂਟ ਲਾ ਕੇ ਬੈਠ ਜਾਣਗੇ, ਵੱਧ ਤੋਂ ਵੱਧ DC ਦਫ਼ਤਰ 'ਚ ਵੜਨ ਤੋਂ ਲੋਕਾਂ ਰੋਕਣ ਲੱਗਣਗੇ। ਸਹੀ ਗੱਲ, ਬਿਲਕੁਲ। ਤੇ ਤੁਸੀਂ ਕੱਲ ਪਿੰਡਾਂ ਤੋਂ ਲੈ ਕੇ ਕਸਬਿਆਂ ਤੱਕ ਦੀਆਂ ਸੜਕਾਂ ਤੇ ਬੈਰੀਕੇਡਿੰਗ, ਹੈ ਨਾ, ਲੋਕਾਂ ਨੂੰ ਵੱਧ ਤੰਗ ਕਿਹਨੇ ਕੀਤਾ ਜੀ? ਸਹੀ ਗੱਲ। ਤੁਸੀਂ ਦਿਖਾਉਣਾ ਇਹ ਚਾਹੁੰਦੇ ਹੋ ਕਿ ਕਿਸਾਨਾਂ ਕਰਕੇ ਲੋਕ ਤੰਗ ਹੁੰਦੇ ਨੇ? ਤੰਗ ਤਾਂ ਤੁਸੀਂ ਕਰਦੇ ਹੋ। ਸਾਰੇ ਇੱਕੋ ਟਾਈਮ 'ਚ ਤਾਂ ਕਾਫਲਾ ਬਣਾ ਕੇ ਤੁਰਨ ਲੱਗਿਆ। ਕੋਈ ਕਿਤੋਂ ਪਿੰਡ ਤੋਂ ਆਉਣਾ, ਕਿਸੇ ਨੇ ਕਿਸੇ ਤੋਂ ਆਉਣਾ, ਕਿਸੇ ਨੇ ਟੈਂਪੂ 'ਚ ਆਉਣਾ, ਕਿਸੇ ਨੇ ਕਾਰ 'ਚ ਆਉਣਾ, ਕਿਸੇ ਨੇ ਬੱਸ ਚੜ੍ਹ ਕੇ ਆਉਣਾ। ਤੇ ਆਰਾਮ ਨਾਲ ਜਾ ਕੇ ਉੱਥੇ ਬੈਠਦੇ, ਤੁਸੀਂ ਉੱਥੇ ਗੱਲ ਸੁਣ ਲਓ। ਨਹੀਂ ਸੁਣ ਹੁੰਦੀ ਫਿਰ ਉਹਨਾਂ ਨੂੰ ਸਾਈਡ ਤੇ ਬਿਠਾ ਲਓ। ਪਰ ਤੁਸੀਂ ਜਿਸ ਤਰ੍ਹਾਂ ਦਾ ਕੱਲ ਵਿਵਹਾਰ ਕੀਤਾ ਉਹ ਅਣਮਨੁੱਖੀ ਵਰਤਾਰਾ ਸੀ। ਬਿਲਕੁਲ ਸਹੀ ਜੀ। ਉਹ ਮਾਸਟਰ ਦੇ ਮੁੰਡੇ ਵਾਲਾ ਵੀ ਵਿਵਹਾਰ ਨਹੀਂ ਸੀ, ਉਹ ਪਿੰਡ ਤੇ ਕਿਸਾਨ ਵਾਲੇ ਪਰਿਵਾਰ ਚੋਂ ਜੰਮੇ ਵਾਲਾ ਵੀ ਵਿਵਹਾਰ ਨਹੀਂ ਸੀ। ਵੈਸੇ ਮੁੱਖ ਮੰਤਰੀ ਸਾਹਿਬ ਤਾਂ ਜੇਰੇ ਇਲਾਜ ਨੇ ਤੇ ਮਨੀਸ਼ ਸਿਸੋਦੀਆ ਖਬਰ ਲੈ ਕੇ ਆਏ ਨੇ ਕਿ ਜੀ ਸ਼ਾਇਦ ਕੱਲ ਤੱਕ ਤੰਦਰੁਸਤ ਹੋ ਜਾਣਾ, ਮਤਲਬ ਅੱਜ ਸ਼ਾਇਦ ਛੁੱਟੀ ਮਿਲ ਜਾਵੇ ਸਾਡੀ, ਅੱਜ ਜਦੀ ਚੜ੍ਹ ਗਈ। ਜੀ। ਪਰ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਹਸਪਤਾਲ ਪਿਆ, ਫਿਰ ਪੁਲਿਸ ਨੂੰ ਆਰਡਰ ਕੌਣ ਦਿੰਦਾ? ਬਿਲਕੁਲ। ਕਿਹਦੇ ਹੁਕਮਾਂ ਤੇ ਚੱਲ ਰਹੀ ਹੈ ਪੁਲਿਸ? ਮਨੀਸ਼ ਸਿਸੋਦੀਆ ਦੇ, ਸਤਿੰਦਰ ਜੈਨ ਦੇ, ਕੇਜਰੀਵਾਲ ਦੇ, ਜਾਂ ਪਟਿਆਲੇ ਵਾਲੇ ਪੰਨੂ ਦੇ? ਕਿਹਦੇ ਕਹੇ ਤੇ ਚੱਲਦੀ ਹੈ ਪੁਲਿਸ? ਦੱਸ ਦੇਣ। ਕੋਈ ਤਾਂ ਹੁਕਮ ਦਿੰਦਾ ਹੋਊਗਾ ਨਾ। ਜੀ। ਤੇ ਜੇ ਗ੍ਰਹਿ ਮੰਤਰੀ ਦੇ ਹੁਕਮ ਨੇ, ਮੁੱਖ ਮੰਤਰੀ ਦੇ ਹੁਕਮ ਨੇ, ਫਿਰ ਦੱਸ ਦੋ। ਸੋ ਇਹ ਵਰਤਾਰਾ ਇੱਕ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਤੁਸੀਂ ਕਹਿੰਦੇ ਹੋ ਗੈਂਗਸਟਰਵਾਦ ਹੈ, ਤੁਸੀਂ ਲੋਕਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾ ਰਹੇ, ਤੇ ਦੂਸਰੇ ਪਾਸੇ ਆਪਣੀ ਗੱਲ ਜਾਂ ਲੋਕ ਮੁੱਦਿਆਂ ਦੀ ਗੱਲ ਜਾਂ ਕਿਸਾਨੀ ਦੀ ਗੱਲ ਕਰਨ ਵਾਲੀ ਇੱਕੋ ਧਿਰ ਹੈ ਜਿਹੜੀ ਸਰਕਾਰ ਨੂੰ ਚੈਲੰਜ ਕਰ ਰਹੀ ਆ। ਮੈਂ ਕਹਿੰਦਾ ਉਹਨਾਂ 'ਚ ਲੱਖਾਂ ਖਾਮੀਆਂ ਨੇ, ਉਹਦੇ ਕਾਰਨ ਲੋਕ ਔਖੇ ਹੁੰਦੇ ਹੋਣੇ, ਪਰ ਤੁਹਾਡੇ ਵਿਵਹਾਰ ਨਾਲ ਲੋਕ ਵੱਧ ਔਖੇ ਹੁੰਦੇ ਨੇ। ਸਹੀ ਹੈ। ਜੇ ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਦੇ ਉਲਟ ਜਾਂਦੇ ਨੇ ਕੁਝ ਲੋਕ, ਕੱਲ ਤੁਸੀਂ ਹੱਕ 'ਚ ਕਰਤੇ ਉਹਨਾਂ ਦੇ। ਤੁਹਾਡੇ ਵਿਵਹਾਰ ਨੂੰ ਤੁਸੀਂ ਪਿੰਡ 'ਚ ਵੜ ਕੇ ਵੀ, ਜਿਹੜੇ ਪਿੰਡ ਦੇ ਉਹ ਵਸਨੀਕ ਨੇ, ਉਸ ਪਿੰਡ 'ਚ ਵੀ ਕਹੋਗੇ ਫਿਰਨੀ ਤੋਂ ਬਾਹਰ ਨਹੀਂ ਆਉਣ ਦਿੰਦਾ ਮੈਂ। ਹਾਂਜੀ, ਬਿਲਕੁਲ ਸਹੀ ਹੈ। ਇਹੀ ਪੰਜਾਬ ਸੀ। ਸਰਪੰਚ ਦੀ ਕਿਸੇ ਸਮੇਂ ਇੰਨੀ ਤਾਕਤ ਸੀ ਕਿ ਪਿੰਡ 'ਚ ਥਾਣੇਦਾਰ ਨਹੀਂ ਵੜ ਸਕਦਾ ਸੀ ਬਿਨਾਂ ਪਿੰਡ ਤੋਂ ਪੁੱਛਿਆ, ਪੰਚਾਇਤ ਤੋਂ ਪੁੱਛਿਆ। ਮਜਾਲ ਨਹੀਂ ਸੀ ਉਹਦੀ ਕਿ ਆ ਜਾਵੇ ਪਿੰਡ 'ਚ। ਸਹੀ ਗੱਲ। ਤੇ ਅੱਜ ਸੋਚਣ ਦੀ ਲੋੜ ਹੈ ਸਾਡੀਆਂ ਸੰਸਥਾਵਾਂ ਨੂੰ, ਜਿਹੜੇ ਸਰਪੰਚ ਪੰਚ ਪਾਰਟੀਆਂ ਦੇ ਬਣ ਕੇ ਰਹਿ ਗਏ, ਜਿਹੜੇ ਪਿੰਡਾਂ ਦੇ ਲੀਡਰ ਪਾਰਟੀਆਂ ਦੇ ਝੋਲੇ ਚੁੱਕ ਬਣ ਗਏ, ਉਹਦਾ ਨਤੀਜਾ ਅੱਜ ਭੋਗ ਰਹੇ। ਬਿਲਕੁਲ। ਕਿ ਤੁਹਾਡੇ ਘਰਾਂ 'ਚ ਆ ਕੇ, ਤੁਹਾਡੇ ਵਿਹੜਿਆਂ 'ਚ ਆ ਕੇ, ਤੁਹਾਡੇ ਛੱਤਾਂ ਤੇ ਚੜ੍ਹ ਕੇ ਇੱਟਾਂ ਰੋੜੇ ਮਾਰ ਰਹੀ ਹੈ ਪੁਲਿਸ। ਇਹ ਪੁਲਿਸ ਵਾਲਾ ਤਰੀਕਾ ਹੁੰਦਾ ਜੀ? ਮੈਨੂੰ ਦੱਸ ਦੋ। ਮੈਂ ਕਹਿੰਦਾ ਤੁਸੀਂ ਕਹੋਗੇ ਜੀ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿੱਚ ਭੀੜ ਸੀ ਜੀ, ਭੀੜ ਨੇ ਮਾਰਤੇ ਜੀ ਇਹ,
ਮੂਵ ਹੈ ਜੀ, ਇਹ ਆ ਜੀ, ਬਹੁਤ ਕੁ ਬੋਲ ਰਹੀ ਹੈ ਉਹ ਬੀਬੀ, ਮੈਂ ਸੁਣਿਆ ਉਹਨੂੰ, ਹੈ ਨਾ। ਸਵਾਲ ਤਾਂ ਇਹ ਕਿ ਤੁਸੀਂ ਕਿਹੜਾ ਤਰੀਕਾ ਅਪਣਾਇਆ, ਤੁਹਾਡੇ ਯਾਰ ਭੀੜ 'ਚ ਫਿਰ ਫਰਕ ਕੀ ਸੀ? ਜੀ ਸਹੀ ਹੈ। ਇੱਟਾਂ ਤਾਂ ਤੁਹਾਡੇ ਵਾਲੇ ਪਾਸੇ ਵੱਧ ਚੱਲਦੀਆਂ ਦਿਖੀਆਂ ਕਰ, ਤੇ ਇਹ ਪੁਲਿਸ ਹੈ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ। ਸੋ ਇਸ ਲਈ ਇਹ ਅਥਰੂ ਗੈਸ ਦੇ ਗੋਲੇ, ਇਹ ਡਾਂਗਾਂ, ਇਹ ਲੋਕਾਂ ਨੂੰ ਡੱਕਣ ਦੀ ਪ੍ਰਕਿਰਿਆ, ਜਿਹੜਾ ਸਵਾਲ ਕਰੇ ਉਹਨੂੰ ਘਰੋਂ ਚੱਕਣ ਦੀ ਪ੍ਰਕਿਰਿਆ, ਇਹਦੇ ਨਾਲ ਲੋਕਾਂ ਦਾ ਮਨ ਨਹੀਂ ਜਿੱਤਿਆ ਜਾਂਦਾ। ਜੇ ਲੋਕਾਂ ਦੇ ਮਨਾਂ 'ਚ ਇਹ ਗੱਲ ਭੈ ਹੈ, ਹੁਣ ਕੱਲ ਨੂੰ ਲੋਕ ਵਿਆਹਾਂ 'ਚ ਜਾਣ ਤੋਂ ਵੀ ਡਰਨਗੇ, ਜਵਾਕਾਂ ਨੂੰ ਸਕੂਲ ਭੇਜਣ ਤੋਂ ਡਰੀ ਜਾਂਦੇ ਨੇ, ਹੈ ਨਾ, ਪ੍ਰੋਗਰਾਮਾਂ 'ਚ ਜਾਣ ਤੋਂ ਡਰੀ ਜਾਂਦੇ ਨੇ, ਮੇਲਿਆਂ 'ਚ ਜਾਣ ਤੋਂ ਡਰੀ ਜਾਂਦੇ ਨੇ। ਕਿਹੜਾ ਮਾਹੌਲ ਹੈ ਜੀ? ਸਹੀ। ਤੁਸੀਂ ਗੱਲਾਂ ਕਰਦੇ ਹੋ ਮੈਨੂੰ ਵਿਦੇਸ਼ ਦੀ ਮਨਜ਼ੂਰੀ ਨਹੀਂ ਦਿੰਦੇ, ਮੈਂ ਇਹਨਾਂ ਇਨਵੈਸਟਮੈਂਟ ਲੈਣਾ ਸੀ, ਇਹੋ ਜਿਹੇ 'ਚ ਕੋਈ ਇਨਵੈਸਟਮੈਂਟ ਆ ਜੂਗੀ? ਸੋ ਗੋਲੀਆਂ, ਰਿਵਾਲਵਰਾਂ, ਰਫਲਾਂ, AK-47 ਵਾਲੇ ਤੋਂ ਡੱਕੇ ਨਹੀਂ ਜਾ ਰਹੇ, ਤੇ ਜਿਹੜਾ ਝੰਡਾ ਲੈ ਕੇ ਸਵਾਲ ਕਰਨ ਨਿਕਲਦਾ ਉਸ ਦੇ ਉੱਤੇ ਤੁਸੀਂ ਡਾਂਗਾ ਫੇਰਦੇ ਹੋ। ਜੀ ਸਹੀ ਗੱਲ ਹੈ, ਬਿਲਕੁਲ। ਔਰ ਇਹ ਜਿਵੇਂ ਤੁਸੀਂ, ਇਹ ਬਹੁਤ ਵਾਜਬ ਸਵਾਲ ਹੈ ਸ਼ਰਮਾ ਜੀ, ਕਿ ਗ੍ਰਹਿ ਮੰਤਰੀ ਤਾਂ ਔਨ ਡਿਊਟੀ ਹੈ ਹੀ ਨਹੀਂਗਾ, ਫਿਰ ਪੁਲਿਸ ਨੂੰ ਚਲਾ ਕੌਣ ਰਿਹਾ, ਕੰਟਰੋਲ ਕੌਣ ਕਰ ਰਿਹਾ? ਕੋਈ ਕੇਂਦਰੀ ਤਾਕਤਾਂ ਕਰ ਰਹੀਆਂ ਨੇ, ਆਪਣੇ ਤਰੀਕੇ ਦੇ ਨਾਲ ਕਰ ਰਹੀਆਂ ਨੇ? ਇਹ ਵੀ ਸਵਾਲ ਹੈ।